ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਕੈਲੀਫੋਰਨੀਆ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ ਫਰੈਜ਼ਨੋ ਸਟੂਡੀਓਜ਼ ਤੋਂ। ਅੱਜ ਆਪਾਂ ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਹਰਜੋਤ ਜੀ ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 7 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਉਹ ਸਾਬਕਾ ਰਾਸ਼ਟਰਪਤੀ ਬਾਈਡਨ ਹੋਣਾ ਦੀ ਜਿਹੜੀ ਸਿਕਿਉਰਿਟੀ ਕਲੀਅਰੈਂਸ ਆ ਉਸ ਨੂੰ ਰੀਵੋਕ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ ਹੁਣ ਕੋਈ ਜ਼ਰੂਰਤ ਨਹੀਂ ਜੋ ਬਾਈਡਨ ਹੋਣਾ ਨੂੰ ਜਿਹੜੀ ਸਿਕਿਉਰਿਟੀ ਕਲੀਅਰੈਂਸ ਦਿੱਤੀ ਜਾਵੇ ਤੇ ਉਹਨਾਂ ਨੂੰ ਜਿਹੜੀ ਕਲਾਸੀਫਾਈਡ ਇਨਫੋਰਮੇਸ਼ਨ ਆ ਉਹਦੀ ਐਕਸੈਸ ਹੋਵੇ। ਇਹ ਉਹਨਾਂ ਨੇ ਜਿਹੜਾ ਟਰੰਪ ਉਹਨਾਂ ਦਾ ਟਰੂਥ ਸੋਸ਼ਲ ਪਲੇਟਫਾਰਮ ਆ ਉਹਦੇ ਉੱਤੇ ਲਿਖਿਆ ਹੈਗਾ। ਕਹਿੰਦੇ ਵੀ ਯੂ ਆਰ ਫਾਇਰਡ। ਇਹ ਉਸ ਜਿਸ ਤਰ੍ਹਾਂ ਉਹ ਆਪਣਾ ਰਿਐਲਿਟੀ TV ਸ਼ੋਅ ਕਰਦੇ ਹੁੰਦੇ ਸੀ ਅਪ੍ਰੈਂਟਿਸ ਦੇ ਵਿੱਚ, ਉਸੇ ਤਰ੍ਹਾਂ ਉਹਨਾਂ ਨੇ ਲਿਖਿਆ ਹੈਗਾ। ਸੋ ਅੱਜ ਬਾਅਦ ਦੁਪਹਿਰ ਦੇ ਵਿੱਚ ਹੀ ਇਹ ਲਿਖਿਆ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਦੋਂ ਮੈਂ ਪ੍ਰੈਜ਼ੀਡੈਂਟ ਮੇਰੀ ਟਰਮ ਖਤਮ ਹੋਈ ਸੀ, ਮੇਰੇ ਤੋਂ ਵੀ ਇੱਦਾਂ ਹੀ ਇਹਨਾਂ ਨੇ ਜਿਹੜੀ ਨੈਸ਼ਨਲ ਸਿਕਿਉਰਿਟੀ ਜਿਹੜੀ ਕਲੀਅਰੈਂਸ ਆ ਉਹ ਵਾਪਸ ਲੈ ਲਈ ਸੀ ਤੇ ਮੈਨੂੰ ਵੀ ਇਸੇ ਤਰ੍ਹਾਂ ਜਿਹੜਾ ਆ ਕੋਈ ਇਨਫੋਰਮੇਸ਼ਨ ਜਿਹੜੀ ਆ ਜਿਹੜੀ ਸਿਕਿਉਰਿਟੀ ਵਾਲੀ ਹੁੰਦੀ ਆ ਉਹ ਨਹੀਂ ਪ੍ਰੋਵਾਈਡ ਕੀਤੀ ਸੀਗੀ। ਸੋ 2021 ਦੇ ਵਿੱਚ ਬਾਈਡਨ ਹੋਣਾ ਨੇ ਸਟਾਪ ਕੀਤਾ ਸੀ ਟਰੰਪ ਹੋਣਾ ਨੂੰ ਕਿਸੇ ਤਰ੍ਹਾਂ ਦੀ ਵੀ ਕਲਾਸੀਫਾਈਡ ਇੰਟੈਲੀਜੈਂਸ ਲੈਣ ਤੋਂ। ਤੇ ਇਹ ਫਸਟ ਟਾਈਮ ਕਹਿੰਦੇ ਹੋਇਆ ਸੀ ਵੀ ਜਿਹੜਾ ਸਾਬਕਾ ਰਾਸ਼ਟਰਪਤੀ ਆ ਜਿਸ ਨੂੰ ਡਿਨਾਈ ਕੀਤਾ ਜਾਵੇ। ਯੂਜ਼ਲੀ ਕਹਿੰਦੇ ਟ੍ਰੈਡੀਸ਼ਨਲੀ ਇਹ ਕਰਟਸੀ ਹੁੰਦੀ ਆ ਵੀ ਤਾਂ ਕਰਕੇ ਦਿੱਤਾ ਜਾਵੇ। ਸੋ ਉਹਦੇ 'ਚ ਉਹਨਾਂ ਨੇ ਇਹ ਕਿਹਾ ਸੀ ਵੀ ਟਰੰਪ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਬੜਾ ਇਰੈਟਿਕ ਹੈਗਾ ਆ, ਤਾਂ ਕਰਕੇ ਤੇ ਪਲੱਸ 2021 ਦੇ ਵਿੱਚ US ਕੈਪੀਟਲ ਦੇ ਉੱਤੇ ਜਿਹੜੇ ਰਾਇਟਸ ਹੋਏ ਸੀ ਉਹਨਾਂ ਕਰਕੇ ਜਿਹੜੀ ਆ ਟਰੰਪ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਸੀ। ਸੋ ਹੁਣ ਅੱਜ ਡਿਫੈਂਸ ਸੈਕਟਰੀ ਪੀਟ ਹੈਗਸਥ ਉਹਨਾਂ ਨੇ ਵੀ ਜਿਹੜੇ ਜਨਰਲ ਮਿਲੇ ਆ ਉਹਨਾਂ ਦੇ ਕੰਡਕਟ ਨੂੰ ਦੇਖਦੇ ਹੋਏ ਵੀ ਜੋ ਆ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਇੱਕ ਹੋਰ ਫੈਡਰਲ ਜੱਜ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਹੋਣਾ ਦੇ ਉਸ ਫੈਸਲੇ ਨੂੰ ਰੋਕ ਦਿੱਤਾ ਆ ਜਿਸ ਵਿੱਚ USAID ਦੇ ਵਰਕਰਸ ਨੂੰ ਇਹ ਲੀਵ ਦੇ ਉੱਤੇ ਪਾਉਣ ਜਾ ਰਹੇ ਸੀ। 2200 ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਜਿਹੜੇ ਡੌਜ ਦੇ ਕਹਿਣ ਦੇ ਨਾਲ ਤੇ ਟਰੰਪ ਹੋਣਾ ਦੇ ਜਿਹੜੀ ਆ ਸਰਪ੍ਰਸਤੀ ਦੇ ਵਿੱਚ ਉਹਨਾਂ ਨੂੰ ਬੇਸਿਕਲੀ ਛੁੱਟੀ ਦੇ ਉੱਤੇ ਘੱਲਿਆ ਜਾ ਰਿਹਾ ਸੀ, ਲੇ ਆਫ ਕੀਤਾ ਜਾਣਾ ਸੀ ਤੇ ਇਸ ਪੂਰੇ ਮਹਿਕਮੇ ਨੂੰ ਸ਼ਟ ਡਾਊਨ ਕਰਨਾ ਸੀ। ਪਰ ਅੱਜ ਇੱਕ ਫੈਡਰਲ ਜੱਜ ਆ ਉਹਨਾਂ ਨੇ ਆਰਜੀ ਤੌਰ ਦੇ ਉੱਤੇ ਇਹਨਾਂ ਦੇ ਦੁਆਰਾ ਇਹ ਸਾਰਾ ਕੁਝ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਹੈਗੀ ਆ। ਅਮਰੀਕਾ ਫਸਟ ਦੇ ਏਜੰਡੇ ਦੇ ਤਹਿਤ US ਫੋਰਨ ਏਡ ਦਾ ਜਿਹੜਾ ਆਪਰੇਟਸ ਆ ਉਸ ਨੂੰ ਟਰੰਪ ਹੁਣੀ ਪੂਰੀ ਤਰ੍ਹਾਂ ਹਟਾ ਰਹੇ ਨੇ, ਉਸ ਨੂੰ ਜਿਹੜਾ ਉਹ ਬੰਦ ਕਰ ਰਹੇ ਆ। ਇੱਥੋਂ ਤੱਕ ਕਿ ਅੱਜ ਜਿਹੜਾ USAID ਦਾ ਦਫ਼ਤਰ ਦੇ ਬਾਹਰ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਦਾ ਨਾਮ ਲਿਖਿਆ ਸੀ, ਲੋਗੋ ਲੱਗਾ ਸੀਗਾ ਤੇ ਉਸ ਨੂੰ ਵੀ ਲਾ ਦਿੱਤਾ ਗਿਆ ਹੈਗਾ ਆ। ਆਲਰੇਡੀ ਜਿਹੜਾ ਉਸ ਦਾ ਸਾਈਨ ਸੀਗਾ ਏਜੰਸੀ ਦਾ ਹੈੱਡਕੁਆਟਰ ਉਸ ਨੂੰ ਉੱਤੋਂ ਉਤਾਰ ਦਿੱਤਾ ਸੀਗਾ। ਪਰ US ਡਿਸਟ੍ਰਿਕਟ ਜੱਜ ਕਾਰਲਸ ਜੇ ਨਿਕੋਲਸ ਉਹਨਾਂ ਨੇ ਜਿਹੜਾ ਇਸ ਹੀਅਰਿੰਗ ਦੇ ਵਿੱਚ ਕਿਹਾ ਆ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਉਹ ਇਸ ਬਾਬਤ ਜਿਹੜਾ ਉਹ ਲਗਾ ਰਹੇ ਨੇ। ਸੋ ਇਹ ਡਿਸੀਜਨ ਕਹਿੰਦੇ ਵੀ ਉਦੋਂ ਆਇਆ ਆ ਜਦ ਇੱਕ ਅਮਰੀਕਨ ਫੋਰਨ ਸਰਵਿਸ ਐਸੋਸੀਏਸ਼ਨ ਤੇ ਅਮਰੀਕਨ ਫੈਡਰੇਸ਼ਨ ਆਫ ਗਵਰਨਮੈਂਟ EMPLOYEES
ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀਗਾ, ਜਿਸ ਤਰੀਕੇ ਦੇ ਨਾਲ ਇਹ ਪੂਰੀ ਏਜੰਸੀ ਨੂੰ ਬੰਦ ਕਰ ਰਹੇ ਆ ਤੇ ਲੋਕਾਂ ਨੂੰ ਛੁੱਟੀ ਤੇ ਘੱਲ ਰਹੇ ਆ, ਇਹ ਗੈਰ ਸੰਵਿਧਾਨਿਕ ਆ ਤੇ ਇਲੀਗਲ ਐਕਸ਼ਨ ਨੇ। ਸੋ ਹਾਲ ਦੀ ਘੜੀ ਉਹਨਾਂ ਦੀ ਗੱਲ ਸੁਣਦੇ ਹੋਏ ਡਿਸਟ੍ਰਿਕਟ ਜੱਜ ਆ, ਉਹਨਾਂ ਨੇ ਉਹਨਾਂ ਨੂੰ ਕੱਢਣ ਤੋਂ ਜਾਂ ਉਹਨਾਂ ਨੂੰ ਡਾਊਨ ਸਾਊਥ ਕਰਨ ਤੋਂ, ਲੇ ਆਫ ਕਰਨ ਤੋਂ, ਛੁੱਟੀ ਤੇ ਘੱਲਣ ਤੋਂ ਜਿਹੜੀ ਉਹ ਰੋਕ ਲਗਾ ਦਿੱਤੀ ਆ। ਜੇ ਓਵਰਆਲ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਉਹਨਾਂ ਦੇ ਜਿਹੜੇ ਵੱਖ-ਵੱਖ ਐਗਜ਼ੈਕਟਿਵ ਆਰਡਰਸ ਆ, ਉਹਨਾਂ ਵਿੱਚੋਂ 5 ਜਿਹੜੇ ਐਗਜ਼ੈਕਟਿਵ ਆਰਡਰਸ ਆ ਉਹ ਵੱਖ-ਵੱਖ ਅਦਾਲਤਾਂ ਨੇ ਰੋਕੇ ਆ, ਜਿਨ੍ਹਾਂ ਵਿੱਚ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਮੁੱਦਾ ਸੀ, ਫੈਡਰਲ ਗ੍ਰਾਂਟਸ ਤੇ ਲੋਨਸ ਦੇ ਉੱਤੇ ਫਰੀਜ਼ ਦਾ ਸੀਗਾ, ਫੈਡਰਲ ਵਰਕਰਸ ਨੂੰ ਬਾਈ ਆਊਟ ਕਰਨ ਦਾ ਜਿਹੜਾ ਉਹ ਮੁੱਦਾ ਸੀਗਾ, ਟਰਾਂਸਜੈਂਡਰ ਪ੍ਰਿਜ਼ਨਰਸ ਜਿਹੜੇ ਆ ਉਹਨਾਂ ਦੀ ਟਰਾਂਸਫਰ ਦਾ ਜਿਹੜਾ ਮੁੱਦਾ ਸੀਗਾ, ਤੇ ਨਾਲ ਜਿਹੜੀ USAID ਨੂੰ ਡਿਸਮੈਂਟਲ ਕਰਨ ਦਾ ਮੁੱਦਾ ਸੀਗਾ। ਇਹ ਇਸ ਟਾਈਮ ਅਦਾਲਤ ਨੇ ਜਿਹੜੇ ਉਹ ਬਲੌਕ ਕਰ ਦਿੱਤੇ ਨੇ। ਅਗਲੀ ਖਬਰ ਵੱਲ ਚਲੀਏ, ਜਿਸ ਤਰ੍ਹਾਂ ਸਵੇਰੇ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਅਲਾਸਕਾ ਦੇ ਵਿੱਚ ਇੱਕ ਜਹਾਜ਼ ਡਿਸਪੀਅਰ ਹੋ ਗਿਆ ਸੀ। ਹੁਣ ਇਹ ਪਤਾ ਚੱਲਿਆ ਵੀ ਉਹਦੇ ਵਿੱਚ 10 ਲੋਕ ਜੋ ਸੀ ਉਹ ਸਾਰੇ ਹੀ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ, ਕੋਈ ਵੀ ਸਰਵਾਈਵਰ ਬਚਿਆ ਨਹੀਂ। ਇਹ ਤੀਜਾ ਪਲੇਨ ਦਾ ਐਕਸੀਡੈਂਟ ਆ ਪਿਛਲੇ ਲਗਭਗ 2 ਹਫ਼ਤਿਆਂ ਦੇ ਵਿੱਚ। ਸੋ ਇਹ ਸਮਾਲ ਕੰਪਿਊਟਰ 에ਅਰਕ੍ਰਾਫਟ ਸੀਗਾ, 34 ਮੀਲ ਨਾਰਥ ਈਸਟ ਆਫ ਨੋਮ। ਇਹ USCG ਨੇ ਦੱਸਿਆ ਹੈਗਾ। ਉੱਥੇ ਇਹਦਾ ਜਿਹੜਾ ਜੋ ਵੀ ਸੀਗਾ ਪਾਰਟਸ ਬਚੇ ਆ ਉਹ ਇੱਥੇ ਮਿਲੇ ਹੈਗੇ ਆ। ਸੋ ਹੁਣ ਜੋ ਬੋਡੀਜ਼ ਆ ਉਹਨਾਂ ਨੂੰ ਉਹਨਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਨੂੰ ਰਿਕੋਗਨਾਈਜ਼ ਕੀਤਾ ਜਾ ਸਕੇ ਕਿਹਦੀ ਉਹਦੇ ਵਿੱਚ ਬੋਡੀ ਸੀਗੀ। ਪਰ ਇਹ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਆ ਅਲਾਸਕਾ ਦੇ ਵਿੱਚ। ਇਹ ਜੋ ਜਹਾਜ਼ ਡਿਸਪੀਅਰ ਹੋ ਗਿਆ ਸੀ ਉਸ ਦਾ ਜਿਹੜਾ ਰੈਕੇਜ ਆ ਉਸ ਨੂੰ ਲੱਭ ਲਿਆ ਗਿਆ ਹੈਗਾ। ਜੀ ਹਰਜੋਤ ਸਿੰਘ ਜੀ, ਅੱਜ ਇੱਕ ਇਤਿਹਾਸਿਕ ਘੜੀ ਵੀ, ਇਤਿਹਾਸਿਕ ਦਿਨ ਵੀ ਜਿਹੜਾ ਉਹ ਬਣਿਆ। US ਦੀ ਕਾਂਗਰਸ ਦੇ ਵਿੱਚ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਕੈਲੀਫੋਰਨੀਆ ਦੇ ਡੈਮੋਕ੍ਰੇਟ ਪਾਰਟੀ ਦੇ ਰਿਪਰੈਜ਼ੈਂਟੇਟਿਵ ਜਿਮੀ ਪਰਨੇਟਾ, ਉਹਨਾਂ ਨੇ 4 ਫਰਵਰੀ ਦਾ ਦਿਨ ਆ ਉਸ ਨੂੰ ਰੈਕੋਗਨਾਈਜ਼ ਕਰਦੇ ਹੋਏ ਜਿਹੜਾ ਆ ਸਾਕਾ ਨਕੋਦਰ ਨੂੰ ਰੈਕੋਗਨਾਈਜ਼ ਕੀਤਾ ਤੇ ਨਾਲ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਜਿਹੜਾ ਆ ਉਹ ਵੀ ਯਾਦ ਕੀਤਾ ਤੇ ਕਿਸ ਤਰੀਕੇ ਦੇ ਨਾਲ ਉੱਥੋਂ ਦੀ ਪੁਲਿਸ ਨੇ ਉਹਨਾਂ ਦੇ ਉੱਤੇ ਅਤਿਆਚਾਰ ਕੀਤਾ, ਅਜੇ ਤੱਕ ਕੋਈ ਇਨਸਾਫ ਨਹੀਂ ਹੋਇਆ, ਉਸ ਗੱਲ ਨੂੰ ਵੀ ਦੁਹਰਾਇਆ। ਯਾਦ ਕਰਾਉਂਦੇ ਜਾਈਏ ਆਪਣੇ ਸਾਰੇ ਹੀ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਵੀ 4 ਫਰਵਰੀ 1986 ਨੂੰ ਪੰਜਾਬ ਪੁਲਿਸ ਦੇ ਬੱਚੜ ਅਧਿਕਾਰੀਆਂ ਦੇ ਦੁਆਰਾ ਜਿਹੜੇ 4 ਸਿੱਖ ਨੌਜਵਾਨ ਸੀਗੇ, ਹਰਮਿੰਦਰ ਸਿੰਘ, ਰਵਿੰਦਰ ਸਿੰਘ, ਬਲਧੀਰ ਸਿੰਘ, ਝਿਲਮਣ ਸਿੰਘ, ਉਹ ਸ਼ਹੀਦ ਕਰ ਦਿੱਤੇ ਗਏ ਸੀ ਜਿਹੜੇ ਨਕੋਦਰ ਦੇ ਵਿੱਚ। ਇਹ ਅਮਰੀਕਨ ਕਾਂਗਰਸ ਦੇ ਵਿੱਚ, US ਕਾਂਗਰਸ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਇਸ ਗੱਲ ਨੂੰ ਉਭਾਰਿਆ ਗਿਆ ਹੈਗਾ ਆ। ਪੰਜਾਬ ਦੇ ਵਿੱਚ ਬਹੁਤ ਉਸ ਤੋਂ ਬਾਅਦ ਦੇ ਵਿੱਚ ਸਰਕਾਰਾਂ ਆਈਆਂ ਗਈਆਂ, ਪਰ ਬੇਇਨਸਾਫੀ ਇਹੀ ਆ ਵੀ ਇਸ ਗੱਲ ਨੂੰ ਅਜੇ ਤੱਕ ਇਹਨਾਂ ਨੇ ਰੋਕ ਕੇ ਰੱਖਿਆ, ਨੱਪ ਕੇ ਰੱਖਿਆ ਤੇ ਨਾ ਹੀ ਜਿਹੜੇ ਉਹਨਾਂ ਸ਼ਹੀਦਾਂ ਨੂੰ ਅਜੇ ਤੱਕ ਕਹਿ ਸਕਦੇ ਆ ਵੀ ਉਹ ਉਹਨਾਂ ਦੇ ਅਧਿਕਾਰੀਆਂ ਨੂੰ ਜਿਹੜੇ ਜੁੜੇ ਹੋਏ ਸੀ, ਜਿਨ੍ਹਾਂ ਦਾ ਨਾਮ ਆਉਂਦਾ ਹੈ ਇਹਨਾਂ ਵਿੱਚ, ਜਿਨ੍ਹਾਂ ਨੇ ਇਹ ਸ਼ਹੀਦ ਕੀਤੇ ਆ, ਉਹਨਾਂ ਨੂੰ ਕੁਝ ਹੋਇਆ। ਹਰਜੋਤ ਸਿੰਘ ਜੀ, ਉਹ ਜਿਹੜੀ ਵੀਡੀਓ ਆ ਆਪਾਂ ਆਪਣੇ ਸਾਰੇ ਹੀ ਦਰਸ਼ਕਾਂ ਦੇ ਨਾਲ ਜਿਹੜੀ ਆ ਉਸ ਦੀ ਸਾਂਝ ਪਾਉਣੀ ਚਾਹੁੰਦੇ ਆ ਤਾਂ ਜੋ ਉਹ ਵੀ ਸੁਣਨ ਜਿਹੜੇ ਰਿਪਰੈਜ਼ੈਂਟੇਟਿਵ ਜਿਮੀ ਪਰਨੇਟਾ ਆ ਉਹਨਾਂ ਨੇ ਸਦਨ ਦੇ ਵਿੱਚ ਖੜ ਕੇ ਕੀ ਆਖਿਆ। Mr. Speaker, I rise to recognize February 4th as Saka Nakoder Day. On that day in 1986, in the Punjab region of India, 4 unarmed Sikh students were shot and killed while peacefully protesting the desecration of the sacred scripture of Sikhs. The killing was abhorrent, but the investigation was deplorable. The victims' bodies were disposed of in secret. No perpetrator was ever brought to justice. And reports, commissions, and other inquiries on the massacre receive absolutely no action. February 4th remains a dark day for the Sikhs in Punjab, but also for Sikhs here in America. For 39 years, they have fought for truth, justice, and accountability. As United States representatives, it is our responsibility to fight for our values at home and abroad, and call out these tragedies for our partners around the globe. That is why I recognize Sakar Nakoder Day, and that justice is still waiting to be served for Ravinder Singh, Balder Singh, Jilman Singh, and Harminder Singh. Thank you, Mr. Speaker. I yield back. ਬਿਲਕੁਲ ਉਹਨਾਂ ਦੇ ਪਰਿਵਾਰਾਂ ਨੂੰ ਇੰਨੇ ਸਾਲ ਹੋ ਗਏ ਆ
ਜਿਹੜੇ ਹਜੇ ਵੀ ਫਾਈਟ ਕਰ ਰਹੇ ਆ ਵੀ ਜਿਹੜੇ ਪੁਲਿਸ ਵਾਲਿਆਂ ਨੇ ਇਹਨਾਂ ਨੌਜਵਾਨਾਂ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਭਾਰਤ ਦੀ ਸਰਕਾਰ ਤੋਂ ਤਾਂ ਆਪਾਂ ਕੋਈ ਆਸ ਨਹੀਂ ਰੱਖ ਸਕਦੇ ਹੈਗੇ, ਪਰ ਇਹ ਇੱਕ ਹਿਸਟਰੀ ਬਣ ਗਈ ਆ। ਹਿਸਟੋਰੀਕਲੀ ਹੁਣ US ਦੀ ਕਾਂਗਰਸ ਦੇ ਵਿੱਚ ਇਹ ਰਜਿਸਟਰਡ ਹੋ ਗਿਆ ਵੀ 4 ਨੌਜਵਾਨਾਂ ਨੂੰ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਸਤਿਕਾਰ ਦੇ ਲਈ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਸੋ ਹੁਣ ਉਹਨਾਂ ਦਾ ਨਾਮ ਹਮੇਸ਼ਾ ਹੀ ਦੁਨੀਆ ਦੇ ਵਿੱਚ ਚਮਕਦਾ ਰਹੂਗਾ ਤੇ ਉਹਨਾਂ ਦਾ ਨਾਂ US ਕਾਂਗਰਸ ਦੇ ਜਿਹੜੇ ਰੈਕਰਡਸ ਆ ਉਹਨਾਂ ਦੇ ਵਿੱਚ ਰਜਿਸਟਰਡ ਹੋ ਗਿਆ ਹੈਗਾ। ਜੀ ਬਿਲਕੁਲ। ਤੇ ਰੀਸੈਂਟਲੀ ਜਿਹੜਾ ਸੈਂਟਾ ਕਲਾਰਾ ਦੀ ਜਿਹੜੀ ਸਿਟੀ ਆ ਉਹਨਾਂ ਨੇ ਵੀ ਜਿਹੜਾ 4 ਫਰਵਰੀ ਆ ਉਸ ਨੂੰ ਸਾਕਾ ਨਕੋਦਰ ਦੇ ਦਿਨ ਦੇ ਵਜੋਂ ਰੈਕੋਗਨਾਈਜ਼ ਕੀਤਾ। ਪਿਛਲੇ ਸਾਲ ਜਿਹੜੀ ਆਪਣੇ ਅਸੈਂਬਲੀ ਵੂਮਨ ਡਾਕਟਰ ਬੈਂਸ ਆ ਉਹਨਾਂ ਦੇ ਦੁਆਰਾ ਵੀ ਸਾਕਾ ਨਕੋਦਰ ਦਾ ਜਿਹੜਾ ਮਤਾ ਆ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਪਾਸ ਕਰਵਾਇਆ ਗਿਆ ਸੀਗਾ। ਸੋ ਧੰਨਵਾਦ ਕਰਦੇ ਹਾਂ ਕਾਂਗਰਸਮੈਨ ਜਿੰਨੀ ਪਨੇਟਾ ਦਾ, ਜਿਨ੍ਹਾਂ ਨੇ ਇਹਨਾਂ ਸ਼ਹੀਦਾਂ ਨੂੰ, ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਭਾਰਤ ਦਾ, ਉੱਥੋਂ ਦੇ ਪ੍ਰਸ਼ਾਸਨ ਦਾ, ਉੱਥੋਂ ਦੀ ਪੁਲਿਸ ਦਾ ਚਿਹਰਾ ਵੀ ਨੰਗਾ ਕੀਤਾ। ਅਗਲੀ ਖਬਰ ਜੀ ਹਾਂ ਲਾਸ ਐਂਜਲਸ ਤੋਂ ਆ ਰਹੀ। ਲਾਸ ਐਂਜਲਸ ਟਾਈਮਜ਼ ਨੇ ਇੱਕ ਬੜੀ ਰਿਪੋਰਟ ਛਾਪੀ ਆ ਜਿਹੜੀ ਬੜੀ ਡਰਾਵਣੀ ਆ। ਉਹਦੇ ਮੁਤਾਬਕ ਕਹਿੰਦੇ ਵੀ ਉਹਨਾਂ ਨੂੰ ਕੁਝ ਲੀਕਡ ਡਾਕੂਮੈਂਟਸ ਪ੍ਰਾਪਤ ਹੋਏ ਆ ਜਿਹਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਜਾਣੀ ਕਿ ਇਸ ਮਹੀਨੇ ਦੇ ਐਂਡ ਤੱਕ ਲਾਸ ਐਂਜਲਸ ਏਰੀਏ ਦੇ ਵਿੱਚ ਲਾਰਜ ਸਕੇਲ ਇਮੀਗ੍ਰੇਸ਼ਨ ਐਨਫੋਰਸਮੈਂਟ ਐਕਸ਼ਨ ਹੋਣ ਜਾ ਰਿਹਾ ਹੈਗਾ। ਫੈਡਰਲ ਲਾ ਐਨਫੋਰਸਮੈਂਟ ਏਜੰਟਸ ਪਲਾਨ ਕਰ ਰਹੇ ਆ ਬਹੁਤ ਵੱਡਾ ਇਮੀਗ੍ਰੇਸ਼ਨ ਐਨਫੋਰਸਮੈਂਟ ਐਕਸ਼ਨ ਤੇ ਇਹਦੇ ਵਿੱਚ FBI ਵੀ ਇਨਵੋਲਵ ਹੋਊਗੀ। ਇਹ ਲਾਸ ਐਂਜਲਸ ਟਾਈਮਜ਼ ਅੱਜ ਦੀ ਜਿਹੜੀ ਹੈਗੀ ਆ ਉਹ ਰਿਪੋਰਟ ਕਰ ਰਹੀ ਹੈਗੀ ਆ। ਸੋ ਬਿਲਕੁਲ ਹਰਜੋਤ ਸਿੰਘ ਜੀ, ਇਸ ਲੀਕ ਡਾਕੂਮੈਂਟ ਦੇ ਵਿੱਚ ਪਤਾ ਲੱਗ ਰਿਹਾ ਹੈ ਵੀ ਫੈਡਰਲ ਲਾ ਐਨਫੋਰਸਮੈਂਟ ਏਜੰਸੀ ਇਸ ਦੇ ਵਿੱਚ ਕਰੇਗੀ। ਅਜੇ ਕੱਲ ਹੀ ਜਿਹੜੇ ਟੌਮ ਹੂਮਨ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਸਵਾਲ ਜਿਹੜੇ ਆ ਉਹ ਚੱਕੇ ਸੀਗੇ। ਕਹਿੰਦੇ ਵੀ ਮੀਡੀਆ ਦੇ ਵਿੱਚ ਇਨਫੋਰਮੇਸ਼ਨ ਆਉਣ ਦੇ ਕਰਕੇ ਜਿਹੜੇ ਡੈਨਵਰ ਦੇ ਵਿੱਚ ਉਹਨਾਂ ਨੇ ਗੈਂਗਾਂ ਨੂੰ ਫੜਨਾ ਸੀਗਾ, ਉਹਨਾਂ ਦੇ ਕਈ ਮੈਂਬਰ ਉਹਨਾਂ ਦੇ ਹੱਥੇ ਜਿਹੜੇ ਉਹ ਨਹੀਂ ਲੱਗੇ। ਪਰ ਅੱਜ LA ਟਾਈਮਜ਼ ਆਪਣੀ ਇਸ ਦੇ ਹਵਾਲੇ ਦੇ ਨਾਲ ਜਿਹੜਾ ਉਹ ਕਹਿ ਰਹੀ ਹੈ, ਇਸ ਲੀਕ ਡਾਕੂਮੈਂਟ ਦੇ ਹਵਾਲੇ ਨਾਲ ਕਹਿ ਰਹੀ ਆ ਵੀ ਲਾਰਜ ਸਕੇਲ ਇਮੀਗ੍ਰੇਸ਼ਨ ਐਨਫੋਰਸਮੈਂਟ ਐਕਸ਼ਨ ਜਿਹੜਾ ਉਹ ਇੱਥੇ ਆ ਰਿਹਾ ਹੈਗਾ ਆ। ਬਹੁਤ ਸਾਰੇ ਲੋਕ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਜਿਹੜੀ ਆਪਣੀ ਕਮਿਊਨਿਟੀ ਦੇ ਆ ਨਾ, ਉਹ ਇਦਾਂ ਜਿਹੜਾ ਉਹ ਬਿਹੇਵ ਕਰ ਰਹੇ ਜਿੱਦਾਂ ਕਿਸੇ ਨੂੰ ਕੋਈ ਇਸ ਦੇ ਵਿੱਚ ਅਸਰ ਨਹੀਂ ਪੈਣਾ, ਕਿਸੇ ਨੂੰ ਕੋਈ ਫਰਕ ਨਹੀਂ ਪੈਣਾ। ਕਲੀਅਰਲੀ ਜਿਹੜਾ ਐਕਸਪੈਡਾਈਟਡ ਰਿਮੂਵਲ ਦੇ ਤਹਿਤ 2 ਸਾਲ ਤੋਂ ਪਹਿਲਾਂ ਜਾਂ 2 ਸਾਲ ਦੇ ਵਿੱਚ ਵਾਲੇ ਜਿਨ੍ਹਾਂ ਦੇ ਕੇਸ ਵੀ ਲੱਗੇ ਆ, ਕਿਸੇ ਕੋ ਵਰਕ ਪਰਮਿਟ ਵੀ ਆ, ਠੀਕ, ਉਹ ਘਬਰਾਉਣ ਦੀ ਲੋੜ ਨਹੀਂ ਆ। ਹੁਣ ਇਹ ਤਾਂ ਜੋ ਵੀ ਹੋਊਗਾ ਉਹ ਤਾਂ ਇਹਨਾਂ ਦੇ ਹੱਥੀ ਆ। ਬਾਕੀ ਪ੍ਰਮਾਤਮਾ ਦੇ ਉੱਤੇ ਜਿਹੜਾ ਉਹ ਛੱਡਣਾ ਚਾਹੀਦਾ ਆ, ਭਰੋਸਾ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ। ਪਰ ਇਹ ਆ ਵੀ ਇਹ ਡਰ ਜਿਹੜਾ ਜ਼ਰੂਰ ਮਨ ਦੇ ਵਿੱਚ ਡੈਫੀਨੇਟਲੀ ਰਹਿੰਦਾ ਆ ਵੀ ਉਹਨਾਂ ਦੇ ਨਾਲ ਕੀ ਜਿਹੜਾ ਉਹ ਹੋ ਸਕਦਾ। ਬਹੁਤ ਸਾਰੇ ਸਾਨੂੰ ਵੀ ਕਹਿੰਦੇ ਵੀ ਤੁਸੀਂ ਪਤਾ ਨਹੀਂ ਸ਼ਾਇਦ ਜਾਣ ਕੇ ਇਹ ਚੀਜ਼ ਕਹਿੰਦੇ ਰਹਿੰਦੇ ਆ, ਪਰ ਭਾਈ ਇਹ ਕਾਨੂੰਨ ਆ, ਇਹ ਰੂਲ ਆ, ਇਹ ਮੈਂ ਨਹੀਂ ਬਣਾਇਆ, ਇਹ ਤੁਸੀਂ ਨਹੀਂ ਬਣਾਇਆ। ਹਾਂ, ਜਿਨ੍ਹਾਂ ਨੇ ਜਿਹੜੇ ਆਈਸ ਵਾਲੇ ਆ ਉਹ ਇਸ ਨੂੰ ਹੁਣ ਲਾਗੂ ਕਰ ਰਹੇ ਆ। ਨੋ ਡਾਊਟ ਇਹ ਪੁਰਾਣਾ ਜਿਹੜਾ ਉਹ ਕਾਨੂੰਨ ਆ ਐਕਸਪੈਡਾਈਟਡ ਰਿਮੂਵਲ ਦਾ, ਪਰ ਮਸਲਾ ਇਹ ਆ ਵੀ ਕਿਹੜਾ ਪ੍ਰਸ਼ਾਸਨ ਨੂੰ ਕਿਹੜੇ ਰੂਲ ਨੂੰ ਕਿਸ ਢੰਗ ਦੇ ਨਾਲ ਐਨਫੋਰਸ ਕਰਦਾ ਆ, ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਦੇਖਦੇ ਆ, ਉਹ ਦੇਖਣ ਵਾਲੀ ਗੱਲ ਆ। ਸਵੇਰੇ ਵੀ ਆਪਾਂ ਸ਼ੇਅਰ ਕੀਤਾ ਸੀ ਵੀ ਕਪੈਸਿਟੀ ਇਹਨਾਂ ਦੀ 40,000 ਲੋਕਾਂ ਨੂੰ ਫੜ ਕੇ ਰੱਖਣ ਦੀ ਹੈਗੀ ਆ ਤੇ ਇਹ 108% ਦੇ ਉੱਤੇ, ਉਸ ਤੋਂ ਜ਼ਿਆਦਾ ਲੋਕਾਂ ਨੂੰ ਇਹ ਡਿਟੇਨ ਕਰੀ ਬੈਠੇ ਹੈਗੇ ਆਈਸ ਵਾਲੇ। ਇਹਨਾਂ ਦੇ ਕੁਝ ਹਜ਼ਾਰ ਜਿਹੜੇ ਮੁਲਾਜ਼ਮ ਨੇ, ਆਈਸ ਵਾਲੇ ਜਿਹੜੇ ਅਧਿਕਾਰੀ ਜਿਹੜੇ ਉਹ ਕਹਿ ਰਹੇ ਵੀ ਦੇ ਨੀਡਡ ਮੋਰ ਬਾਡੀਜ਼। ਕੱਲ ਹੀ ਜਿਹੜਾ ਵਾਈਟ ਹਾਊਸ ਨੇ ਇੱਕ ਵਾਰੀ ਫਿਰ ਝਾੜ ਲਾਈ ਆਈਸ ਵਾਲਿਆਂ ਦੀ, ਵੀ ਕਹਿੰਦੇ ਵੀ ਕੀ ਗੱਲ ਤੁਸੀਂ ਬੰਦੇ ਕਿਉਂ ਨਹੀਂ ਫੜਨ ਦੇ ਜ਼ਿਆਦੇ। ਉਹ ਕਹਿੰਦੇ ਵੀ ਜ਼ਿਆਦਾ ਹਿਰਾਸਤਾਂ ਜਿਹੜੀਆਂ ਆ ਉਹ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਓ, ਗ੍ਰਿਫਤਾਰ ਜਿਹੜੇ ਆ ਉਹ ਤੁਸੀਂ ਕਰੋ। ਇੱਕ ਫੈਡਰਲ ਲਾ ਐਨਫੋਰਸਮੈਂਟ ਦਾ ਸੋਰਸ LA ਟਾਈਮਜ਼ ਕਹਿੰਦਾ ਆ ਵੀ ਉਹਨੇ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਜਿਹੜਾ ਉਹ ਦੱਸਿਆ ਆ ਵੀ FBI ਡਰੱਗ ਐਨਫੋਰਸਮੈਂਟ ਏਜੰਸੀ ਐਡਮਿਨਿਸਟ੍ਰੇਸ਼ਨ LA ਦੇ ਫੀਲਡ ਆਫਿਸ ਆ, ਉਹਨਾਂ ਨੂੰ ਜਿਹੜਾ ਉਹ ਸੱਦ ਲਿਆ ਗਿਆ ਆ ਇਸ ਐਨਫੋਰਸਮੈਂਟ ਐਕਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ। ਇਹ ਕਿੱਥੇ ਹੋਊਗਾ, ਕਿਵੇਂ ਹੋਊਗਾ, ਇਹਦੇ ਬਾਰੇ ਅਜੇ ਕੁਝ ਵੀ ਪਤਾ ਨਹੀਂ ਆ। ਸ਼ੁਰੂਆਤੀ ਦਿਨਾਂ ਦੇ ਵਿੱਚ ਵੀ ਇਹ ਕਲੀਅਰਲੀ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਦੱਸਿਆ ਸੀਗਾ ਵੀ ਅਸੀਂ ਸੈਂਚੁਰੀ ਸਿਟੀਜ਼ ਦੇ ਉੱਤੇ, ਟੌਮ ਹੂਮਨ ਹੁਣਾਂ ਨੇ ਵੀ ਇਹ ਕਲੀਅਰ ਕੀਤਾ ਸੀ ਵੀ ਉਹਨਾਂ ਦੇ ਮਗਰ ਆ ਰਹੇ ਆ।
ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ 3-3 ਜਿਹੜੇ ਸ਼ਹਿਰ ਆ ਉਹਨਾਂ ਦੇ ਉੱਤੇ ਲਗਾਤਾਰ ਇਕੱਠੇ ਜਿਹੜੀ ਅਸੀਂ ਛਾਪੇਮਾਰੀ ਆ ਇਸ ਵਿੱਚ ਕਰ ਸਕਦੇ ਹੈਗੇ। ਇੱਕ ਸਾਬਕਾ ਫੈਡਰਲ ਲਾ ਇਨਫੋਰਸਮੈਂਟ ਦਾ ਅਧਿਕਾਰੀ ਆ, ਉਸਨੇ ਕਿਹਾ ਵੀ ਉਸ ਨੂੰ ਵੀ ਇਨਫੋਰਮ ਕੀਤਾ ਗਿਆ ਹੈਗਾ ਆ ਇਸ ਪ੍ਰੈਪਰੇਸ਼ਨ ਦੇ ਲਈ, ਜਿਹੜੀਆਂ ਆਈਸ ਦੀਆਂ ਰੇਡਸ ਹੁਣ LA ਦੇ ਇਲਾਕੇ ਦੇ ਵਿੱਚ ਪੈਣੀਆਂ ਆ। ਇਹਦੇ ਵਿੱਚ ਕੋਈ ਲੁਕੀ ਛੁਪੀ ਗੱਲ ਨਹੀਂ ਆ ਵੀ LA ਦੇ ਵਿੱਚ ਬਹੁਤ ਸਾਰੇ ਜਿਹੜੇ ਮਾਈਗ੍ਰੈਂਟਸ ਆ, ਚਾਹੇ ਉਹ ਇਲੀਗਲ ਨੇ, ਚਾਹੇ ਉਹ ਪੇਪਰ ਵਰਕ ਤੇ ਆ, ਚਾਹੇ ਉਹਨਾਂ ਦਾ ਵਰਕ ਪਰਮਿਟ ਤੇ ਆ, ਜਾਂ ਰਿਮੂਵਲ ਆਰਡਰ ਦੀ ਜਿਹੜੀ ਉਡੀਕ ਚ ਆ, ਜਾਂ ਜਿਨ੍ਹਾਂ ਦੇ ਉੱਤੇ ਰਿਮੂਵਲ ਲੱਗੇ ਆ, ਉਹ ਵੀ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਹੈਗੇ ਆ। ਥੋੜੇ ਦਿਨ ਪਹਿਲਾਂ ਦੀ ਗੱਲ ਆ, LA ਦੇ ਵਿੱਚ ਵੀਕਐਂਡ ਦੇ ਉੱਤੇ, ਪਿਛਲੇ ਵੀਕਐਂਡ ਹੀ ਹਰਜੋਤ ਸਿੰਘ ਜੀ, ਹਾਈਵੇ 101 ਨੂੰ ਬਲੌਕ ਕਰ ਦਿੱਤਾ ਗਿਆ ਸੀਗਾ। ਟਰੰਪ ਹੁਣਾਂ ਦੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉਲਟ ਜਿਹੜਾ ਉਹ ਮੁਜ਼ਾਹਰਾ ਕਰਦੇ ਜਿਹੜਾ ਉਹ ਹੋਏ। ਸੋ ਹੁਣ ਆਈਸ ਦੀ ਐਨਫੋਰਸਮੈਂਟ ਰਿਮੂਵਲ ਆਪਰੇਸ਼ਨ ਉਹ ਲਗਾਤਾਰ ਐਕਸ ਦੇ ਉੱਤੇ ਜਿਹੜੇ ਉਹ ਪਾ ਰਹੇ ਨੇ। ਉਹਨਾਂ ਨੇ ਬਾਰ-ਬਾਰ ਜਿਹੜਾ ਉਹ ਦਿਖਾ ਰਹੇ ਵੀ ਕਿਸ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਗ੍ਰਿਫਤਾਰ ਕਰ ਰਹੇ ਆ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਪੁੱਠੇ ਕੰਮ ਜਿਹੜੇ ਉਹ ਕੀਤੇ ਆ। ਕਹਿੰਦੇ ਵੀ ਇੱਕ ਮੈਕਸੀਕਨ ਨੈਸ਼ਨਲ ਜਿਸ ਨੇ ਭੈੜਾ ਜਿਹੜਾ ਸਲੂਕ 14 ਸਾਲ ਦੇ ਨਿਆਣੇ ਤੋਂ ਹੇਠਾਂ ਦੇ ਨਾਲ ਕੀਤਾ ਸੀ, ਉਸ ਨੂੰ ਫੜਿਆ। ਮੈਕਸੀਕੋ ਦੇ ਵਿੱਚ ਇੱਕ ਜਣਾ ਜਿਹੜਾ ਮਰਡਰ ਦੇ ਲਈ ਵਾਂਟਡ ਸੀਗਾ। ਇੱਕ ਜਿਹੜੀ ਬੀਬੀ ਕਨਵਿਕਟਡ ਸੀਗੀ DUI ਦੇ ਵਿੱਚ। ਇੱਕ ਵੈਨੇਜ਼ੁਏਲਾ ਦਾ ਗੈਂਗ ਮੈਂਬਰ, ਉਸ ਨੂੰ ਵੀ ਜਿਹੜਾ ਇਹਨਾਂ ਨੇ ਫੜਿਆ ਆ। FBI ਦੇ ਜਿਹੜੀ ਸਪੋਕਸਵੂਮਨ ਆ ਲੌਰਾ ਐਮਿਲਰ, ਉਹਨਾਂ ਨੇ ਹਾਲ ਦੀ ਘੜੀ ਇਸ ਪੂਰੇ ਆਪਰੇਸ਼ਨ ਨੂੰ ਲੈ ਕੇ, ਲਾਰਜ ਸਕੇਲ ਆਪਰੇਸ਼ਨ ਦੇ ਉੱਤੇ ਟਿੱਪਣੀ ਕਰਨ ਤੋਂ ਨਾ ਜਿਹੜੀ ਉਹ ਕਰ ਦਿੱਤੀ ਆ। ਪਰ ਉਹਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਕੰਮ ਹਮੇਸ਼ਾ ਹੀ ਆਈਸ ਦੇ ਨਾਲ ਇੱਕ ਸਪੋਰਟਿਵ ਰੋਲ ਦਾ ਜਿਹੜਾ ਉਹ ਰਹਿੰਦਾ ਆ। ਆਈਸ ਨੇ ਪਿਛਲੇ ਮਹੀਨੇ ਜਿਹੜੀਆਂ ਹੋਰ ਫੈਡਰਲ ਏਜੰਸੀਜ਼ ਆ, ਜਿਸ ਵਿੱਚ DEA, ਬਿਊਰੋ ਆਫ ਐਲਕੋਹਲ, ਟਬਾਕੋ, ਫਾਇਰ ਆਰਮਸ ਐਂਡ ਐਕਸਪਲੋਸਿਵਸ, ਉਹਨਾਂ ਦੀ ਵੀ ਵਰਤੋਂ FBI ਦੇ ਨਾਲ ਜਿਹੜੀ ਉਹ ਕਰ ਰਹੇ ਆ ਇਸ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਆ ਉਸ ਨੂੰ ਜਿਹੜਾ ਉਹ ਲੈ ਕੇ। LA ਦੇ ਜਿਹੜੇ ਪੁਲਿਸ ਵਾਲੇ ਆ ਜਾਂ ਸ਼ੈਰਿਫ ਵਾਲੇ ਆ, ਉਹਨਾਂ ਦਾ ਕਿੱਦਾਂ ਦਾ ਵਤੀਰਾ ਰਹੂਗਾ, ਇਹ ਦੇਖਣ ਵਾਲੀ ਗੱਲ ਆ। ਟਰੰਪ ਹੁਣਾਂ ਦੇ ਸਹੁੰ ਚੱਕਣ ਤੋਂ ਪਹਿਲਾਂ ਹਰਜੀਤ ਸਿੰਘ ਜੀ, LA ਪਹਿਲਾ ਸ਼ਹਿਰ ਬਣਿਆ ਸੀ ਜਿਸ ਨੇ ਆਪਣੇ ਸਾਰੇ ਹੀ ਮੁਲਾਜ਼ਮਾਂ ਨੂੰ ਫੈਡਰਲ ਅਧਿਕਾਰੀਆਂ ਦੇ ਨਾਲ ਨਾ ਸਾਥ ਦੇਣ ਦੇ ਮਤੇ ਨੂੰ ਜਿਹੜਾ ਉਹ ਪਾਸ ਕੀਤਾ ਸੀਗਾ। ਸੋ ਇਹ ਕਾਫੀ ਗਹਿਮਾ ਗਹਿਮੀ ਜਿਹੜੀ ਹੈ ਹਰਜੋਤ ਸਿੰਘ ਜੀ LA ਦੇ ਵਿੱਚ ਆਉਂਦੇ ਦਿਨਾਂ 'ਚ ਹੋ ਸਕਦੀ ਆ, ਜੇ ਵਾਕਿਆ ਹੀ ਇਹ ਜਿਹੜੇ ਲੀਕ ਡਾਕੂਮੈਂਟ ਦਾ ਦਾਵਾ ਕਰ ਰਹੀ ਆ LA ਟਾਈਮਸ ਵੀ, ਉਸ ਦੇ ਜਿਸ ਵਿੱਚ ਇਹ ਦਾਵਾ ਆ ਵੀ ਇੱਕ ਬਹੁਤ ਵੱਡਾ ਇਮੀਗ੍ਰੇਸ਼ਨ ਐਨਫੋਰਸਮੈਂਟ ਐਕਸ਼ਨ LA ਵਿੱਚ ਆ ਰਿਹਾ ਆ। ਸੋ ਇੱਥੇ ਕਾਫੀ ਰੌਲਾ ਰੱਪਾ ਪੈਣ ਵਾਲਾ ਆ। ਅੱਜ ਫ੍ਰਿਜ਼ਨੋ ਦੇ ਵਿੱਚ ਜੋ ਮੈਕਲੇਨ ਹਾਈ ਸਕੂਲ ਸਟੂਡੈਂਟਸ ਆ, ਉਹਨਾਂ ਨੇ ਕਾਫੀ ਵੱਡਾ ਪ੍ਰੋਟੈਸਟ ਕੀਤਾ ਆਈਸ ਵਾਲੇ ਜੋ ਲੋਕਾਂ ਨੂੰ ਅਰੈਸਟ ਕਰ ਰਹੇ ਆ ਇਸ ਕਾਉਂਟੀ ਦੇ ਵਿੱਚ, ਉਸ ਦੇ ਅਗੇਂਸਟ। 2 ਫ੍ਰਿਜ਼ਨੋ ਹਾਈ ਸਕੂਲ ਦੇ ਸਟੂਡੈਂਟਸ, ਉਹਨਾਂ ਨੇ ਇਹ ਕਿਹਾ ਵੀ ਅਸੀਂ ਜੋ ਮਾਸ ਡੈਪੂਟੇਸ਼ਨ ਹੋ ਰਹੀ ਆ ਸੈਂਟਰਲ ਵੈਲੀ ਦੇ ਵਿੱਚ, ਉਹਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਹੈਗੇ ਆ। ਇੱਕ ਸਟੂਡੈਂਟ ਨੇ ਇਹ ਕਿਹਾ, ਜੋ ਡੰਕਨ ਪੋਲੀਟੈਕਨਿਕ ਹਾਈ ਸਕੂਲ ਹੈਗਾ, ਭਈ ਸਟੂਡੈਂਟਸ ਜਿਹੜੇ ਮੇਰੇ ਕਈ ਸਾਥੀ ਆ ਉਹ ਡਰ ਰਹੇ ਹੈਗੇ ਆ ਸਕੂਲ ਆਉਣ ਤੋਂ। 100 ਤੋਂ ਵੱਧ ਸਟੂਡੈਂਟਸ ਨੇ ਆਪਣੇ ਸਕੂਲਸ, ਜੋ ਦੋਨੋਂ ਹੀ ਸਕੂਲ ਆ, ਦੋਨਾਂ ਦੇ ਵਿਚਾਲੇ ਤੁਰ ਕੇ ਇਹ ਪ੍ਰੋਟੈਸਟ ਕੀਤਾ। ਫ੍ਰਿਜ਼ਨੋ ਦੇ ਪੁਲਿਸ ਡਿਪਾਰਟਮੈਂਟ ਦੇ ਆਫੀਸਰਸ ਇਸ ਸੀਨ ਦੇ ਉੱਤੇ ਸੀਗੇ। ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਜੋ ਲੋਕ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਦੇ ਅਗੇਂਸਟ ਕੋਈ ਐਕਸ਼ਨ ਨਹੀਂ ਲਿਆ। ਜੀ ਹਰਜੋਤ ਸਿੰਘ ਜੀ, ਟੈਕਸਸ ਦੀ ਇੱਕ ਕਾਉਂਟੀ ਕਹਿੰਦੇ ਵੀ ਉੱਥੇ ਇਕਨੋਮਿਕ ਬੂਮ ਆ ਰਿਹਾ ਆ ਇਮੀਗ੍ਰੈਂਟ ਡਿਟੈਂਸ਼ਨ ਨੂੰ ਜਿਹੜਾ ਉਹ ਲੈ ਕੇ, ਜਿੱਥੇ ਬਹੁਤ ਸਾਰੇ ਜਿਹੜੇ ਇਸ ਟਾਈਮ ਹੋਰ ਬਿਜ਼ਨਸ ਸਫਰ ਕਰ ਰਹੇ ਆ ਕਿਉਂਕਿ ਡਰ ਦਾ ਮਾਹੌਲ ਆ ਇਮੀਗ੍ਰੇਸ਼ਨ ਦੇ ਕ੍ਰੈਕਡਾਊਨ ਤੋਂ ਜਿਹੜਾ ਉਹ ਡਰਦੇ ਹੋਏ। ਉਧਰ ਸਟਾਰ ਕਾਉਂਟੀ ਟੈਕਸਸ ਕਹਿੰਦੇ ਵੀ ਆਪਣੇ ਇਸ ਪੂਰੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਆਪਣੇ ਇੱਕ ਨਵੇਂ ਰੋਲ ਦੇ ਲਈ ਉਹ ਤਿਆਰ ਹੋ ਰਹੇ ਆ। 1400 ਏਕੜ ਰੈਂਚ ਲੈਂਡ ਦਾ, ਉਹਦੇ ਵਿੱਚ ਕਹਿੰਦੇ ਇੱਕ ਮੈਸਿਵ ਡਿਟੈਂਸ਼ਨ ਫੈਸਿਲਿਟੀ ਆ, ਉਸ ਨੂੰ ਅਪਰੂਵਲ ਮਿਲ ਚੁੱਕਾ ਹੈਗਾ ਆ। ਇਸ ਕਾਉਂਟੀ ਨੇ 1892 ਤੋਂ ਲੈ ਕੇ ਹੁਣ ਤੱਕ ਹਮੇਸ਼ਾ ਹੀ ਰਿਪਬਲਿਕਨਸ ਦੇ ਲਈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਪਹਿਲੀ ਵਾਰ 1892 ਤੋਂ ਬਾਅਦ ਪਹਿਲੀ ਵਾਰ ਇੱਕ ਰਿਪਬਲਿਕਨ ਦੇ ਲਈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਵੋਟ ਪਾਈ ਹੈਗੀ ਆ। ਕੰਸਟਰਕਸ਼ਨ ਕਹਿੰਦੇ ਵੀ ਅਜੇ ਸ਼ੁਰੂ ਨਹੀਂ ਹੋਈ, ਪਰ ਜਲਦ ਹੀ ਕਹਿੰਦੇ ਵੀ ਉਹ ਸ਼ੁਰੂ ਹੋਊਗੀ। ਟੌਮ ਹੋਮਨ, ਉਹਨਾਂ ਨੇ ਕਿਹਾ ਵੀ ਇਸ ਜਿਹੜੇ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ 4000 ਜੇਲ੍ਹ ਸੈੱਲ ਜਿਹੜੇ ਉਹ ਬਣਾਏ ਜਾਣਗੇ, ਜੋ ਕਿ ਟੈਕਸਸ ਦੇ ਗਵਰਨਰ ਨੇ ਉਸ ਨੂੰ ਆਫਰ ਕੀਤੇ ਆ। ਤੇ ਟੌਮ ਹੋਮਨ ਨੇ ਕਿਹਾ ਵੀ ਅਸੀਂ ਤਾਂ ਉਡੀਕ ਕਰ ਰਹੇ ਹਾਂ, ਅਸੀਂ ਤਾਂ ਲੁੱਕ ਕਰ ਰਹੇ ਹਾਂ, ਦੇਖ ਰਹੇ ਹਾਂ ਵੀ ਸਾਨੂੰ ਵੱਧ ਤੋਂ ਵੱਧ
ਡਿਟੈਂਸ਼ਨ ਸੈਂਟਰ ਦੇ ਵਿੱਚ ਬੈੱਡਸ ਜਿੱਥੇ ਵੀ ਮਿਲਦੇ ਆ ਮੁਲਕ ਦੇ ਕਿਸੇ ਵੀ ਹਿੱਸੇ ਦੇ ਵਿੱਚ ਉਹ ਬਣਾਉਣ, ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਅਸੀਂ ਕੰਟਰੀ ਦੇ ਵਿੱਚ ਨਵੀਆਂ ਜੌਬਸ ਇਸ ਡਿਟੈਂਸ਼ਨ ਫੈਸਿਲਿਟੀਜ਼ ਬਣਾਉਣ ਦੇ ਨਾਲ ਜਿਹੜੀਆਂ ਉਹ ਲੈ ਕੇ ਆ ਰਹੇ ਆ, ਤੇ ਕਹਿੰਦੇ ਵੀ ਇਹ ਇਹਨਾਂ ਦੇ ਲਈ ਇੱਕ ਇਕਨੋਮਿਕ ਜਿਹੜਾ ਬੂਮ ਆ ਉਸ ਦੇ ਲਈ ਜਿਹੜਾ ਉਹ ਹਿੱਸਾ ਜਿਹੜਾ ਉਹ ਕਰਨਗੇ। ਤੇ ਕਹਿੰਦੇ ਵੀ ਦੂਜੇ ਕੋਰਸ ਦੇ ਵਿੱਚ ਪਹਿਲਾਂ ਇਹਨਾਂ ਨੂੰ ਡਿਟੇਨ ਕੀਤਾ ਜਾਊਗਾ ਤੇ ਫਿਰ ਡਿਪੋਰਟੇਸ਼ਨ ਕੈਂਪ ਦੇ ਲਈ ਵੀ ਇਸ ਦੀ ਜਿਹੜੀ ਆ ਉਹ ਵਰਤੋਂ ਕੀਤੀ ਜਾਊਗੀ। ਸੋ ਸਟੇਟ ਆਫ ਟੈਕਸਸ ਦਾ ਜਿਹੜੀ ਸਟਾਰ ਕਾਉਂਟੀ ਆ ਉਸ ਦੇ ਵਿੱਚ ਕਹਿੰਦੇ ਵੀ ਵੱਡੀ ਤਬਦੀਲੀ ਆਉਣ ਜਾ ਰਹੀ ਆ। ਤੇ ਆਪਾਂ ਕਰੰਸੀ ਦੀ ਵੀ ਗੱਲ ਕਰਨੀ ਆ। ਇੱਕ ਯੂਐਸ ਡਾਲਰ ਦੇ ਬਰਾਬਰ ਜਿਹੜੇ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ, ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 90 ਪੈਸੇ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 87 ਰੁਪਏ ਤੇ 43 ਪੈਸੇ। ਜਿੰਨੀ ਵੀ ਏਸ਼ੀਅਨ ਕਰੰਸੀ ਆ ਉਹਨਾਂ ਦੇ ਵਿੱਚੋਂ ਰੁਪਈਆ ਜਿਹੜਾ ਆ ਉਹ ਡਾਲਰ ਦੇ ਮੁਕਾਬਲੇ ਮੁੰਦਾ ਪੈਂਦਾ ਜਾ ਰਿਹਾ ਹੈਗਾ ਜੀ। ਉਧਰ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਆ ਉਹ ਪਹੁੰਚੇ ਸੀਗੇ ਅੱਜ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਮੁਲਾਕਾਤ ਕਰਨ ਦੇ ਲਈ। ਸ਼ਿਗਿਊਰੂ ਇਸ਼ੀਬਾ ਕਹਿੰਦੇ ਵੀ ਉਹ ਮੱਖਣ ਲਾਉਂਦੇ ਨਜ਼ਰ ਆਏ ਟਰੰਪ ਹੁਣਾਂ ਤੋਂ ਵੀ ਭਾਈ ਸਾਨੂੰ ਟੈਰਿਫ ਤੋਂ ਜਿਹੜਾ ਉਹ ਬਚਾ ਲਿਆ ਜਾਵੇ। ਪਰ ਕਹਿੰਦੇ ਵੀ ਗੱਲਾਂ ਬਾਤਾਂ ਦੇ ਵਿੱਚ ਹੀ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਚੇਤਾਵਨੀ ਜਿਹੜੀ ਉਹ ਦੇ ਦਿੱਤੀ ਵੀ ਭਾਈ ਤੁਹਾਡੇ ਤੇ ਵੀ ਅਸੀਂ ਜਿਹੜਾ ਉਹ ਟੈਰਿਫ ਲਾ ਸਕਦੇ ਹੈਗੇ ਆ। ਜਿਹੜੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਆ ਇਸ਼ੀਬਾ ਕਹਿੰਦੇ ਵੀ ਉਹ ਜਿਹੜੇ ਟੈਰਿਫ ਰਿਲੇਟਡ ਕੁਐਸਚਨਸ ਦੇ ਉੱਤੇ ਚੁੱਪ ਹੀ ਜਿਹੜਾ ਉਹ ਰਹੇ ਤੇ ਟਰੰਪ ਹੁਣਾਂ ਨੂੰ ਹੀ ਉਹਨਾਂ ਦੇ ਜਿਹੜੇ ਉਹ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਦੇਣ ਦੀ ਜਿਹੜਾ ਮੌਕਾ ਉਹਨਾਂ ਨੇ ਉਹ ਦਿੱਤਾ ਆ। ਸੋ ਪ੍ਰੈਜ਼ੀਡੈਂਟ ਟਰੰਪ ਦੇ ਲਈ ਪਹਿਲੀ ਵਾਰ ਨਹੀਂ ਆ, ਉਹਨਾਂ ਨੇ ਪਹਿਲਾਂ ਵੀ ਆਪਣੇ ਜਿਹੜੇ ਐਲਾਈਜ਼ ਮੁਲਕ ਆ ਕੈਨੇਡਾ ਤੇ ਮੈਕਸੀਕੋ ਉਹਨਾਂ ਨੂੰ ਵੀ ਟੈਰਿਫ ਦੇ ਜਿਹੜੇ ਡਰਾਵੇ ਦੇ ਨਾਲ ਉਹਨਾਂ ਦੀ ਵੀ ਬਾਂਹ ਜਿਹੜੀ ਆ ਉਹ ਮਰੋੜ ਹਟੇ ਆ। ਤੇ ਹੁਣ ਪ੍ਰਾਈਮ ਮਿਨਿਸਟਰ ਦੇ ਆਇਆਂ ਦੇ ਉੱਤੇ ਵੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਾਪਾਨ ਵਾਲੇ ਦੇ ਨਾਲ ਇਦਾਂ ਕੀਤਾ ਆ। ਹੁਣ ਜਿਹੜੇ ਭਾਰਤੀ ਮੂਲ ਵਾਲੇ ਆ ਜਾਂ ਪੰਜਾਬੀ ਆ ਉਹ ਹੁਣ ਉਡੀਕ ਕਰ ਰਹੇ ਆ ਮੋਦੀ ਦੇ ਆਉਣ ਦੀ, ਵੀ ਜਦੋਂ ਉਹਨਾਂ ਦੀ ਸਾਂਝੀ ਪ੍ਰੈਸ ਕਾਨਫਰੰਸ ਹੁੰਦੀ ਆ ਤਾਂ ਉੱਥੇ ਟੈਰਿਫ ਨੂੰ ਲੈ ਕੇ ਬ੍ਰਿਕਸ ਨੂੰ ਲੈ ਕੇ ਕਿੱਦਾਂ ਦੀ ਜਿਹੜੀ ਚਰਚਾ ਆ ਉਹ ਹੋ ਸਕਦੀ ਆ। ਬਾਕੀ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਕੱਲ ਨੂੰ ਸ਼ਨੀਚਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤਾਈਂ ਕੈਲੀਫੋਰਨੀਆ ਸਮੇਂ ਦੇ ਮੁਤਾਬਕ ਅਮਰੀਕਾ ਦੇ ਬਹੁਤ ਹੀ ਮਸ਼ਹੂਰ ਅਟਾਰਨੀ ਜੇ ਤਿਰਕੀਆਣਾ ਜੋ ਕਾਫੀ ਲੰਮੇ ਸਮੇਂ ਤੋਂ ਕਈ ਸਾਲਾਂ ਤੋਂ ਸਾਡੇ ਨਾਲ ਰੇਡੀਓ ਦੇ ਉੱਤੇ ਹਰ ਸੈਚਰਡੇ ਨੂੰ ਪ੍ਰੋਗਰਾਮ ਕਰਦੇ ਆ, ਉਹ ਇਮੀਗ੍ਰੇਸ਼ਨ ਬਾਬਤ ਕੀ ਅਪਡੇਟਸ ਆ, ਕਿਹੜੇ ਡਿਪੋਰਟ ਹੋ ਰਹੇ ਆ, ਕਿਹੜੇ ਕੇਸਾਂ ਤੇ ਕੀ ਅਸਰ ਹੋ ਰਿਹਾ ਹੈਗਾ, ਕਿੱਥੇ ਛਾਪਿਆਂ ਦੇ ਦੌਰਾਨ ਜੋ ਫੜੇ ਗਏ ਬੰਦੇ ਉਹਨਾਂ ਤੇ ਕੀ ਵਾਪਰ ਰਿਹਾ, ਇਹ ਸਾਰਾ ਕੁਝ ਉਹ ਇਸ ਸ਼ੋਅ ਦੇ ਵਿੱਚ ਡਿਸਕਸ ਕਰਨਗੇ। ਪਲੱਸ ਕੋਸ਼ਿਸ਼ ਕਰਾਂਗੇ ਜੇ ਤੁਹਾਡੀਆਂ ਕਾਲਸ ਵੀ ਲੈ ਸਕੀਏ। ਸੋ ਕੱਲ ਨੂੰ ਸ਼ਨੀਚਰਵਾਰ ਨੂੰ 9 ਵਜੇ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਸੁਣ ਰਹੇ ਆ ਆਪਣੇ ਦੋਸਤਾਂ ਮਿੱਤਰਾਂ ਨੂੰ ਵੱਧ ਤੋਂ ਵੱਧ ਦੱਸਿਓ। ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਦੇ ਉੱਤੇ ਤੇ ਪੰਜਾਬੀ ਰੇਡੀਓ USA ਦੇ ਟੀਵੀ ਚੈਨਲ ਜਿਹੜਾ ਪੰਜਾਬੀ ਰੇਡੀਓ ਪੰਜਾਬੀ ਟੀਵੀ USA ਤੇ ਉਸ ਚੈਨਲ ਦੇ ਉੱਤੇ ਜਿਹੜੇ ਇੰਡੀਆ ਦੇ ਵਿੱਚ ਨਹੀਂ ਦੇਖ ਸਕਦੇ ਉਸ ਚੈਨਲ ਦੇ ਉੱਤੇ ਦੇਖ ਸਕਦੇ। ਪੰਜਾਬ ਵਾਲੇ ਵੀ ਤੇ ਇੱਥੋਂ ਵਾਲੇ ਵੀ ਉਹ ਵੀ ਆਪਣਾ ਹੀ ਜਿਹੜਾ ਉਹ ਨਾਲ ਹੀ ਚੈਨਲ ਆ ਪੰਜਾਬੀ ਟੀਵੀ USA, ਉਸ ਨੂੰ ਵੀ ਵੱਧ ਤੋਂ ਵੱਧ ਜਿਹੜਾ ਉਹ ਤੁਸੀਂ ਸਬਸਕ੍ਰਾਈਬ ਕਰੋ, ਫੋਲੋ ਕਰੋ। ਸੋ ਯੂ ਨੈਵਰ ਨੋ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਦਾ ਕੀ ਰਵੱਈਆ ਰਹਿਣਾ, ਚੱਲਣ ਦੇਣਾ, ਰੋਕ ਦੇਣਾ, ਕੀ ਕਰਨਾ ਹੈ। ਸੋ ਆਪਣਾ ਉਹ ਇੱਕ ਬੈਕਅਪ ਚੈਨਲ ਦੇ ਤੌਰ ਤੇ ਆ ਜਿਹੜੇ ਵੀ ਇੱਥੇ ਸਾਡੇ ਸੁਣ ਰਹੇ ਆ। ਸੋ ਪੰਜਾਬੀ ਟੀਵੀ USA ਨੀਲੇ ਰੰਗ ਦਾ ਤੇ ਜਿਹੜਾ ਚਿੱਟੇ ਰੰਗ ਦਾ ਉਹਦੇ ਤੇ ਆ। ਤੁਸੀਂ ਆ ਜਿਹੜੀ ਵੀਡੀਓ ਵੀ ਦੇਖ ਰਹੇ ਹੋ ਉਹਦੇ ਵਿੱਚ ਲੋਗੋ ਵੀ ਦੇਖ ਰਹੇ ਆ, ਜਿਹੜਾ ਉਹ ਲੋਗੋ ਵਾਲਾ ਆ ਉਸ ਨੂੰ ਜ਼ਰੂਰ ਚੈਨਲ ਨੂੰ ਤੁਸੀਂ ਫੋਲੋ ਜਿਹੜਾ ਉਹ ਕਰ ਲਓ। ਤੇ ਹੁਣ ਆਪਾਂ ਲੈਨੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।